ਤੇ ਸਰੋਤਿਆਂ ਨੂੰ ਰਿਕਾਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਅਪਡੇਟ ਕੈਲੀਫੋਰਨੀਆ ਤੇ ਅੱਜ ਦੇ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪਣੇ ਨਾਲ ਇਸ ਟਾਈਮ ਫਰੈਜ਼ਨੋ ਸਟੂਡੀਓ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 15 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਰਹੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। 408-272-2500 ਦੇ ਉੱਤੇ ਇਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦੇ ਕਿਸੇ ਵੀ ਤਰੀਕੇ ਦੇ ਕੰਮ ਦੇ ਲਈ ਕਾਲ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਨਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਮੈਕਸੀਕੋ ਵਾਲੀ ਸਾਈਡ ਦੇ ਆਫੀਸ਼ੀਅਲ ਤੇ US ਦੇ ਕਸਟਮ ਤੇ ਬਾਰਡਰ ਪੈਟਰੋਲ ਏਜੰਟਸ ਨੇ ਇਹ ਕਿਹਾ ਵੀ ਜੋ ਮਾਈਗ੍ਰੈਂਟ ਆ ਇਲੀਗਲੀ ਕ੍ਰਾਸ ਕਰ ਰਹੇ ਆ USA ਨੂੰ, ਉਹ ਕੈਲੀਫੋਰਨੀਆ ਦੇ ਜਿਹੜਾ ਡੈਜ਼ਰਟ ਵਾਲਾ ਏਰੀਆ ਆ ਉੱਧਰ ਦੀ ਨਾ ਜਾਣ। ਪਿਛਲੇ ਦਿਨਾਂ ਦੇ ਵਿੱਚ 10 ਤੋਂ ਵੱਧ ਮੌਤਾਂ ਹੋ ਚੁੱਕੀਆਂ। ਕਹਿੰਦੇ 117 ਡਿਗਰੀ ਤੱਕ ਟੈਂਪਰੇਚਰ ਪਹੁੰਚਣ ਦੀ ਆਸ ਆ ਇਸ ਹਫ਼ਤੇ ਤੇ ਅਗਲੇ ਹਫ਼ਤੇ। ਸੋ ਬਹੁਤ ਸਾਰੇ ਲੋਕ ਜੋ ਮੈਕਸੀਕੋ ਵਾਲੀ ਸਾਈਡ ਦਾ ਏਰੀਆ ਆ, ਮੈਕਸੀਕਾਲੀ, ਉੱਥੇ ਜੋ ਸ਼ਹਿਰ ਆ, ਉੱਥੇ ਦੇ ਮੇਅਰ ਨੋਰਮਾ ਬੂਸਟੇਮਾਂਟੇ, ਉਹਨਾਂ ਨੇ ਕਿਹਾ ਵੀ ਬਹੁਤੇ ਲੋਕ ਸਾਡੇ ਸ਼ਹਿਰ 'ਚ ਹੀ ਕ੍ਰਾਸ ਕਰਕੇ USA ਨੂੰ ਜਾਂਦੇ ਆ ਤੇ ਡੀਹਾਈਡਰੇਸ਼ਨ ਹੋ ਜਾਂਦੀ ਆ ਲੋਕਾਂ ਦੀ। ਬਹੁਤ ਗਰਮੀ ਹੁੰਦੀ ਆ, ਪੀਣ ਦੇ ਲਈ ਪਾਣੀ ਨਹੀਂ ਹੁੰਦਾ। ਸੋ ਕਾਫੀ ਲੰਮੀ ਸਟੋਰੀ ਉਹਨਾਂ ਨੇ ਲਿਖੀ ਆ ਵੀ ਕਿਸ ਤਰ੍ਹਾਂ ਲੋਕਾਂ ਨੂੰ ਨਹੀਂ ਜਾਣਾ ਚਾਹੀਦਾ, ਨਹੀਂ ਤਾਂ ਰਸਤੇ ਦੇ ਵਿੱਚ ਮੌਤ ਹੋ ਸਕਦੀ ਹੈਗੀ ਆ। ਸੋ ਸਾਡਾ ਵੀ ਇਹ ਖਬਰ ਤੁਹਾਨੂੰ ਦੱਸਣ ਦਾ ਇਹੀ ਮਕਸਦ ਆ। ਬਹੁਤ ਸਾਰੇ ਲੋਕਾਂ ਦੇ ਦੋਸਤ ਮਿੱਤਰ ਕਈ ਵਾਰੀ ਆਉਂਦੇ ਜਾਂਦੇ ਆ, ਸੋ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਭਾਈ ਇੱਦਾਂ ਦਾ ਕੰਮ ਨਾ ਕਰੋ, ਕਿਉਂਕਿ ਜਿੱਧਰ ਦੀ ਜੋ ਬੰਦੇ ਇਲੀਗਲੀ ਲੈ ਕੇ ਆਉਂਦੇ ਆ ਤੇ ਬਹੁਤ ਹੀ ਜ਼ਿਆਦਾ ਗਰਮੀ ਵਾਲਾ ਏਰੀਆ ਆ, ਡੀਹਾਈਡਰੇਸ਼ਨ ਹੋ ਸਕਦੀ ਆ, ਮੌਤ ਹੋ ਸਕਦੀ ਹੈਗੀ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਕਸਟਮ ਪੈਟਰੋਲ ਜਿਹੜੇ ਬਾਰਡਰ ਏਜੰਟਸ ਹੈਗੇ ਆ ਕਸਟਮ ਵਾਲੇ, ਉਹਨਾਂ ਨੇ ਕਿਹਾ ਪਿਛਲੇ ਦਿਨਾਂ 'ਚ 10 ਮੌਤਾਂ ਹੋਈਆਂ ਹੈਗੀਆਂ ਆ। ਸੋ ਕੀ ਕਰਦੇ ਆ, ਬਾਰਡਰ ਤੇ ਜਦੋਂ ਲੱਗਦਾ ਉਹਨੂੰ ਚੱਕਦੇ ਆ, ਚੱਕ ਕੇ ਤੇ ਵਾਪਸ ਮੈਕਸੀਕੋ ਨੂੰ ਮੋੜ ਦਿੰਦੇ ਹੈਗੇ ਆ। ਅਗਲੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। US ਤੇ ਸਾਊਦੀ ਅਰੇਬੀਆ ਦੇ ਦਰਮਿਆਨ ਕੁਝ ਸਮਝੌਤੇ ਜਿਹੜੇ ਹੋਏ ਆ ਰਾਸ਼ਟਰਪਤੀ ਬਾਈਡਨ ਦੀ ਜਿਹੜੀ ਟ੍ਰਿਪ ਆ ਉਸ ਦੇ ਦੌਰਾਨ। ਇਸੇ ਦੌਰਾਨ ਰਾਸ਼ਟਰਪਤੀ ਬਾਈਡਨ ਨੇ ਇਹ ਬਿਆਨ ਹੁਣ ਦਿੱਤਾ ਆ, ਕਹਿੰਦੇ ਵੀ ਮੈਂ ਸਾਊਦੀ ਪ੍ਰਿੰਸ ਨੂੰ ਸਿੱਧਿਆਂ ਉਸ ਦੇ ਮੂੰਹ ਦੇ ਉੱਤੇ ਇਹ ਆਖ ਦਿੱਤਾ ਵੀ ਅਸੀਂ ਤੈਨੂੰ ਜ਼ਿੰਮੇਵਾਰ ਮੰਨਦੇ ਹਾਂ ਜਿਹੜਾ ਖਸ਼ੋਗੀ ਮਰਡਰ ਆ ਉਸ ਦੇ ਲਈ, ਜਿਸ ਨੂੰ ਟਰਕੀ ਦੇ ਵਿੱਚ ਇਹਨਾਂ ਦੀ ਅੰਬੈਸੀ ਦੇ ਵਿੱਚ ਵੱਢ ਟੁੱਕ ਜਿਹੜੀ ਉਹ ਕਰ ਦਿੱਤੀ ਗਈ ਸੀ, ਉਸ ਨੂੰ ਮਾਰ ਦਿੱਤਾ ਗਿਆ ਸੀਗਾ। ਕਹਿੰਦੇ ਵੀ ਜਦ ਇਹਨਾਂ ਦੀ ਮੁਲਾਕਾਤ ਵੀ ਹੋਈ ਤਾਂ ਜਿਹੜਾ ਇਹ ਪ੍ਰਿੰਸ ਸਲਮਾਨ ਆ, ਇਸ ਨੇ ਰਾਸ਼ਟਰਪਤੀ ਬਾਈਡਨ ਦੇ ਨਾਲ ਹੱਥ ਨਹੀਂ ਸੁੱਟਿਆ, ਫਿਸਟ ਪੰਪ ਹੀ ਜਿਹੜੀ ਉਹ ਕੀਤੀ ਸੀ। ਸੋ ਕਿਤੇ ਨਾ ਕਿਤੇ ਇਹ ਨਾਰਾਜ਼ਗੀ ਦੇਖਣ ਨੂੰ ਮਿਲੀ ਆ। ਬਾਡੀ ਲੈਂਗੁਏਜ ਕਹਿੰਦੇ ਆ ਜਿਸ ਤਰੀਕੇ ਦੇ ਨਾਲ ਸਾਊਦੀਜ਼ ਨੇ US ਲੀਡਰਸ ਨੂੰ ਪਹਿਲਾਂ ਗਰੀਟ ਕਰਦੇ ਰਹੇ ਆ ਤੇ ਜਿੱਦਾਂ ਬਾਈਡਨ ਹੁਣਾਂ ਨੂੰ ਗਰੀਟ ਕੀਤਾ ਆ, ਉਸ ਦੇ ਵਿੱਚ ਕਾਫੀ ਅੰਤਰ ਦੇਖਣ ਨੂੰ ਮਿਲਿਆ ਹੈਗਾ ਆ। ਸੋ ਰਾਸ਼ਟਰਪਤੀ ਬਾਈਡਨ ਨੇ ਮਰਡਰ ਦੇ ਲਈ ਤਾਂ ਜ਼ਰੂਰ ਇਸ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਹੈ, ਤੇ ਜੇ ਮੂੰਹ ਦੇ ਉੱਤੇ ਕਿਹਾ ਇਹ ਕੋਈ ਛੋਟੀ ਗੱਲ ਕਹਿ ਸਕਦੇ ਆ ਵੀ ਉਹ ਨਹੀਂ ਹੈਗੀ। ਪਰ ਨਾਲ ਦੇ ਨਾਲ ਸਵਾਲ ਇਹ ਵੀ ਕਰ ਰਹੇ ਆ ਜਿਹੜੇ ਸਾਊਦੀਜ਼ ਤੋਂ ਪਰੇਸ਼ਾਨ ਨੇ ਇੱਕ ਹਿਸਾਬ ਦੇ ਨਾਲ, ਉਹਨਾਂ ਨੂੰ ਵੀ ਕਿਉਂ ਕੋਈ ਤਾੜਨਾ ਨਹੀਂ ਪਾਉਂਦਾ ਵੀ ਭਾਈ ਫਿਰ ਜੇ ਇਹੀ ਕੁਛ ਕਰਨਾ ਸੀ ਤਾਂ ਫਿਰ ਮੁਲਾਕਾਤ ਦਾ
ਕੀ ਫਾਇਦਾ ਆ। ਸੋ ਕੁਝ ਸਮਝੌਤੇ ਵੀ ਕਹਿੰਦੇ ਇਹਨਾਂ ਨੇ ਆਪਣੇ ਸਾਂਝੇ ਪੱਧਰ ਦੇ ਉੱਤੇ ਕੀਤੇ ਆ। ਇਸ ਜਿਹੜੀ ਸਾਂਝੀ ਸਟੇਟਮੈਂਟ ਇਹਨਾਂ ਨੇ ਰਿਲੀਜ਼ ਕੀਤੀ ਹੈ ਸਾਊਦੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ 'ਚ, ਜਿਸ 'ਚ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੀ ਮੌਜੂਦ ਸੀ। ਯੂਐਸ ਨੇ ਕਹਿੰਦੇ ਵੀ ਸਵਾਗਤ ਕੀਤਾ ਆ, ਜਿਸ ਦੇ ਵਿੱਚ ਓਪੈਕ ਗਰੁੱਪ ਨੇ ਕਿਹਾ ਆ ਵੀ ਉਹ ਆਪਣੇ ਤੇਲ ਦੀ ਪ੍ਰੋਡਕਸ਼ਨ ਆ ਉਸ ਨੂੰ ਕੱਢਣ ਦੀ ਜਿਹੜੀ ਰਫ਼ਤਾਰ ਆ ਉਸ ਦੇ ਵਿੱਚ ਤੇਜ਼ੀ ਲਿਆਵੇਗਾ। ਸੋ ਸਟੇਟਮੈਂਟ ਜਿਹੜੀ ਯੂਐਸ ਤੇ ਹੋਰ ਪੀਸਕੀਪਰਜ਼ ਜਿਹੜੇ ਉਹ ਤਿਰਾਨ ਆਈਲੈਂਡ ਜਿਹੜਾ ਆ ਉਸ ਨੂੰ ਛੱਡ ਕੇ ਵੀ ਜਾਣਗੇ। 1978 ਦੇ ਵਿੱਚ ਇੱਕ ਸਮਝੌਤੇ ਦੇ ਤਹਿਤ ਇਜ਼ਰਾਈਲ ਤੇ ਇਜਿਪਟ ਮਿਸਰ ਦੇ ਦਰਮਿਆਨ ਇੱਕ ਪੀਸ ਸੰਧੀ ਦੇ ਮੁਤਾਬਕ ਉੱਥੇ ਇਹ ਪੀਸ ਕੀਪਿੰਗ ਫੋਰਸ ਤੇ ਯੂਐਸ ਫੋਰਸਿਸ ਜਿਹੜੀਆਂ ਉੱਥੇ ਸੀਗੀਆਂ। ਜਿਹੜਾ ਤਿਰਾਨ ਆ ਉਹ ਸਾਊਦੀ ਅਰੇਬੀਆ ਤੇ ਇਜਿਪਟ ਦੇ ਬਿਲਕੁਲ ਦਰਮਿਆਨ ਹੈਗਾ ਆ। ਇਜ਼ਰਾਈਲੀ ਪੋਰਟ ਇਲੀਅਤ ਜਿਹੜੀ ਆ ਉਸ ਦੇ ਵੱਲ ਨੂੰ ਇਹ ਇਲਾਕਾ ਜਿਹੜਾ ਉਹ ਜਾਂਦਾ ਆ ਤੇ ਹੁਣ ਪੀਸ ਕੀਪਿੰਗ ਫੋਰਸ ਆ ਉਹ ਉੱਥੋਂ ਕੱਢੀ ਜਾਵੇਗੀ। ਨਾਲ ਹੋਰ ਅਨਾਊਂਸਮੈਂਟਸ ਦੇ ਵਿੱਚ ਇਹਨਾਂ ਨੇ ਕਿਹਾ ਆ ਵੀ ਸਾਂਝੇ ਤੌਰ ਦੇ ਉੱਤੇ 5G ਤੇ 6G ਜਿਹੜੀ ਮੋਬਾਈਲ ਟੈਕਨੋਲੋਜੀ ਤੇ ਸਾਈਬਰ ਸਿਕਿਉਰਿਟੀ ਦੇ ਉੱਤੇ ਵੀ ਮਿਲ ਕੇ ਦੋਨੋਂ ਮੁਲਕ ਇਕੱਠਿਆਂ ਕੰਮ ਕਰਨਗੇ। ਜੀ। ਅੱਜ ਸਵੇਰੇ ਆਪਾਂ ਅਪਡੇਟ ਅਮਰੀਕਾ 'ਚ ਖਬਰ ਸਾਂਝੀ ਕੀਤੀ ਸੀ ਭਈ 1 ਮਿਲੀਅਨ ਤੋਂ ਵੱਧ ਫੈਂਟਲਿਨ ਦੀਆਂ ਗੋਲੀਆਂ ਇੱਥੇ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਟਾਊਨ ਦੇ ਵਿੱਚ ਮਿਲੀਆਂ ਹੈਗੀਆਂ ਤੇ ਕੁਛ ਲੋਕ ਜੋ ਇਨਵੋਲਵ ਸੀ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਹੈਗਾ। ਸੋ ਉਸ ਟਾਈਮ ਵੀ ਆਪਾਂ ਦੱਸਿਆ ਸੀ ਵੀ ਸਿਨੋਲਾ ਕਾਰਟੇਲ ਆ ਜੋ ਉਸ ਨੂੰ ਉਹ ਇਸ ਕੰਮ ਦੇ ਵਿੱਚ ਬਿਲੋਂਗ ਕਰਦੇ ਸੀਗੇ। ਅੱਜ ਸਿਨੋਲਾ ਕਾਰਟਰ ਦਾ ਇੱਕ ਬਹੁਤ ਵੱਡਾ ਲੀਡਰ ਜਿਸ ਨੇ 1985 ਦੇ ਵਿੱਚ ਮਰਡਰ ਕੀਤਾ ਸੀ, ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਕਾਰੋ ਕੁਇੰਟੇਰੋ ਇਹ ਮੈਕਸੀਕੋ ਦੇ ਵਿੱਚ ਡਰੱਗ ਲਾਰਡ ਸੀ। 1985 ਦੇ ਵਿੱਚ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਏਜੰਟ ਦੀ ਇਸ ਨੇ ਹੱਤਿਆ ਕਰ ਦਿੱਤੀ ਸੀਗੀ। FBI ਦੇ 10 ਮੋਸਟ ਵਾਂਟਡ ਲੋਕਾਂ ਦੇ ਵਿੱਚ ਇਸ ਦਾ ਨਾਂ ਸੀ। ਹੁਣ ਤੁਸੀਂ ਹਿਸਾਬ ਲਾ ਲਓ ਭਈ 1985 ਤੋਂ ਬਾਅਦ ਅੱਜ ਇਸ ਨੂੰ ਅਰੈਸਟ ਕੀਤਾ ਗਿਆ ਹੈਗਾ। ਜੀ, ਅਗਲੀ ਜੇ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਸੈਂਟਰਲ ਵੈਲੀ ਦੇ ਜਿਹੜੇ ਏਅਰ ਐਡਵਾਈਜ਼ਰਸ ਆ ਉਹਨਾਂ ਦੇ ਦੁਆਰਾ ਅਸਤੀਫਾ ਦਿੱਤਾ ਗਿਆ ਆ ਪੋਲਿਊਸ਼ਨ ਪ੍ਰੋਗਰਾਮ ਦੇ ਉੱਤੇ। ਸੋ 3 ਮੈਂਬਰ ਦੀ ਐਡਵਾਈਜ਼ਰੀ ਗਰੁੱਪ ਆ ਜਿਨ੍ਹਾਂ ਨੂੰ ਇਹ ਟੀਚਾ ਦਿੱਤਾ ਗਿਆ ਸੀਗਾ ਵੀ ਸੈਨ ਮਕੀਨ ਵੈਲੀ ਏਅਰ ਪੋਲਿਊਸ਼ਨ ਕੰਟਰੋਲ ਡਿਸਟ੍ਰਿਕਟ ਬੋਰਡ ਦੇ ਵਿੱਚ ਰਿਫਾਰਮ ਲਿਆ ਕੇ ਜਿਹੜਾ ਪੋਲਿਊਸ਼ਨ ਕ੍ਰੈਡਿਟ ਪ੍ਰੋਗਰਾਮ ਆ ਉਸ ਦੇ ਲਈ ਇਹਨਾਂ ਨੇ ਵਿਸ਼ੇਸ਼ ਗਰੁੱਪ ਬਣਾਇਆ ਸੀ। ਉਹਨਾਂ ਨੇ ਵੀਰਵਾਰ ਇਹ ਅਸਤੀਫੇ ਦੇ ਦਿੱਤੇ ਆ। ਕਹਿੰਦੇ ਇਹਨਾਂ ਨੇ ਅਸਤੀਫੇ ਦਿੰਦੇ ਹੋਏ ਕਿਹਾ ਵੀ ਇਹ ਇਸ ਸ਼ੈਮ ਪ੍ਰੋਸੈਸ ਦੇ ਵਿੱਚ ਹੁਣ ਕੋਈ ਵੀ ਹਿੱਸਾ ਨਹੀਂ ਲੈਣਾ ਚਾਹੁੰਦੇ। ਕਹਿੰਦੇ ਵੀ ਜਿਹੜੀਆਂ ਸਮੱਸਿਆਵਾਂ ਸਿਸਟਮੈਟਿਕ ਪ੍ਰੋਬਲਮਸ ਚੱਲ ਰਹੀਆਂ ਆ ਉਹਨਾਂ ਦੀ ਅਕਾਊਂਟੇਬਿਲਟੀ ਨੂੰ ਸਾਈਡ ਸਟੈਪ ਕਰ ਰਹੇ ਆ ਵੀ ਕੌਣ ਜ਼ਿੰਮੇਵਾਰ ਆ ਉਸ ਦੇ ਉੱਤੇ ਕੋਈ ਇਹਨਾਂ ਦਾ ਕੰਮ ਨਹੀਂ ਆ ਤੇ ਇਤਿਹਾਸਿਕ ਤੌਰ ਦੇ ਉੱਤੇ ਇਹਨਾਂ ਦੇ ਫੇਲੀਅਰ ਹੋਏ ਆ ਤੇ ਜੋ ਵੀ ਫੇਲੀਅਰਸ ਹੋਏ ਆ ਉਹਨਾਂ ਦਾ ਕੰਮ ਆ ਸਿਰਫ ਅੰਡਰ ਦਾ ਰਗ ਕਰਨਾ। ਸੋ ਹੋਰ ਕਹਿੰਦੇ ਆ ਵੀ ਫੋਕਸ ਇਹੀ ਕਰ ਰਹੇ ਆ ਵੀ ਮੋਰ ਕ੍ਰੈਡਿਟ ਕਿੱਦਾਂ ਜਿਹੜੇ ਜਨਰੇਟ ਕੀਤੇ ਜਾਣ ਇਸ ਬ੍ਰੋਕਨ ਸਿਸਟਮ ਦੇ ਵਿੱਚ। ਇਹ ਇਹਨਾਂ ਦੇ ਰੈਜ਼ਿਗਨੇਸ਼ਨ ਲੈਟਰ ਦੇ ਵਿੱਚ ਕਹਿੰਦੇ ਲਿਖਿਆ ਸੀਗਾ। ਸੋ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਨੇ 2020 ਦੀ ਰਿਪੋਰਟ ਪੇਸ਼ ਕੀਤੀ ਆ ਤੇ ਉਸ ਦੇ ਵਿੱਚ ਹਾਈਲਾਈਟ ਕੀਤਾ ਵੀ ਏਅਰ ਡਿਸਟ੍ਰਿਕਟ ਕ੍ਰੈਡਿਟ ਪ੍ਰੋਗਰਾਮਸ ਦੇ ਵਿੱਚ ਕਈ ਸਮੱਸਿਆਵਾਂ ਨੇ। ਉਸ ਤੋਂ ਬਾਅਦ ਚ 9 ਮੈਂਬਰੀ ਐਡਵਾਈਜ਼ਰੀ ਗਰੁੱਪ ਬਣਾਇਆ ਗਿਆ ਸੀ ਇਸ ਦੀ ਓਵਰਸਾਈਟ ਦੇ ਲਈ, ਦੇਖਣ ਦੇ ਲਈ ਵੀ ਇਹ ਠੀਕ ਢੰਗ ਦੇ ਨਾਲ ਕੰਮ ਕਰਦੇ ਆ, ਪਬਲਿਕ ਕਮੈਂਟ ਲੈਣ ਦੇ ਲਈ, ਲੋਕਾਂ ਦੀ ਰਾਏ ਲੈਣ ਦੇ ਲਈ ਤੇ ਫਿਰ ਉਸ ਤੋਂ ਬਾਅਦ ਚ ਕੀ ਸੁਧਾਰ ਕੀਤੇ ਜਾ ਸਕਦੇ, ਕੀ ਚੇਂਜਸ ਹੋਣਗੇ। ਸੋ ਇਸੇ ਦੇ ਤਹਿਤ ਇਸੇ ਐਡਵਾਈਜ਼ਰੀ ਗਰੁੱਪ ਚੋਂ 3 ਮੈਂਬਰਾਂ ਨੇ ਇਕੱਠਿਆਂ ਜਿਹੜਾ ਆ ਉਹ ਅਸਤੀਫਾ ਦਿੱਤਾ ਹੈ। ਕੈਥਰੀਨ ਗਰੂਪਾ ਵਾਈਟ ਇਹ ਐਗਜ਼ੈਕਟਿਵ ਡਾਇਰੈਕਟਰ ਸੀਗੇ ਕੈਲੀਫੋਰਨੀਆ ਸੈਂਟਰਲ ਵੈਲੀ ਏਅਰ ਕੁਆਲਿਟੀ ਕੋਲੀਸ਼ਨ ਦੇ। ਸਸਾਨ ਸਦਾਤ ਇਹ ਸੀਨੀਅਰ ਰਿਸਰਚ ਤੇ ਪਾਲਿਸੀ ਐਨਾਲਿਸਿਸ ਸੀਗੇ ਅਰਥ ਜਸਟਿਸ ਦੇ। ਤੇ ਹਸੂਸ ਅਲੋਂਸੋ ਇਹ ਆਇਲ ਤੇ ਗੈਸ ਆਰਗੇਨਾਈਜ਼ਰ ਸੀਗੇ ਕਲੀਨ ਵਾਟਰ ਐਕਸ਼ਨ ਦੇ ਵਿੱਚ। ਸੋ ਇਹਨਾਂ ਤਿੰਨਾਂ ਨੇ ਐਡਵਾਈਜ਼ਰੀ ਗਰੁੱਪ ਤੋਂ ਹੁਣ ਅਸਤੀਫੇ ਦੇ ਦਿੱਤੇ ਆ। ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ $231 ਮਿਲੀਅਨ ਐਡਵਾਂਸ ਤੇ ਐਕਸਪੈਂਡ ਅਪ੍ਰੈਂਟਿਸਸ਼ਿਪ ਦੇ ਉੱਤੇ ਖਰਚ ਕਰਨ ਜਾ ਰਿਹਾ ਆ। ਕਾਲਜਸ ਦੇ ਵਿੱਚ ਬੱਚਿਆਂ ਨੂੰ, ਸਟੂਡੈਂਟਸ ਨੂੰ
ਇੰਟਰਨਸ਼ਿਪ ਟਾਈਪ ਅਪ੍ਰੈਂਟਿਸਸ਼ਿਪ ਜੋ ਆ ਉਹ ਟ੍ਰੇਨਿੰਗ ਦਿੱਤੀ ਜਾਊਗੀ ਅਤੇ ਇਸ ਟ੍ਰੇਨਿੰਗ ਦੇ ਉੱਤੇ ਸਾਲ 2022 ਅਤੇ 2023 ਦਾ ਜੋ ਬਜਟ ਆ ਉਹਦੇ ਵਿੱਚ $231 ਮਿਲੀਅਨ ਰੱਖਿਆ ਗਿਆ ਆ। ਸੋ ਲੇਬਰ ਸੈਕਟਰੀ ਨੈਟਲੀ ਪਲੈਗੋਆਈ ਉਹਨਾਂ ਨੇ ਇਹ ਦੱਸਿਆ ਵੀ ਫੰਡਿੰਗ ਉਹਨਾਂ ਸਟੂਡੈਂਟਸ ਲਈ ਦਿੱਤੀ ਆ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੈਰੀਅਰ ਦੇ ਵਿੱਚ ਵਾਧਾ ਹੋ ਸਕੇ, ਉਹਨਾਂ ਨੂੰ ਵਧੀਆ ਓਪਰਚੁਨਿਟੀਜ਼ ਮਿਲ ਸਕਣ। 5 ਪੁਆਇੰਟ ਐਕਸ਼ਨ ਪਲਾਨ ਡਿਵੈਲਪ ਕੀਤਾ ਗਿਆ ਗਵਰਨਰ ਗੈਬਨ ਨਿਊਸਮ ਵੱਲੋਂ। 5 ਲੱਖ ਦੇ ਕਰੀਬ ਅਪ੍ਰੈਂਟਿਸਿਸ ਕੈਲੀਫੋਰਨੀਆ ਦੇ ਵਿੱਚ 2029 ਤੱਕ ਪ੍ਰੋਡਿਊਸ ਕਰਨ ਦੀ ਆਸ ਹੈਗੀ ਆ। ਸੋ ਇਹ ਵਧੀਆ ਪ੍ਰੋਗਰਾਮ ਆ। ਸੋ ਬਹੁਤ ਸਾਰੇ ਲੋਕਲ ਕਾਲਜਸ ਜੋ ਸਿਟੀ ਕਾਲਜਸ ਹੁੰਦੇ ਆ ਉੱਥੇ ਇਹ ਪ੍ਰੋਗਰਾਮ ਸ਼ੁਰੂ ਹੋਣਗੇ। ਸੋ ਜੇ ਕੋਈ ਆਪਣੇ ਸਰੋਤੇ ਵੀ ਇੰਟਰਸਟਡ ਹੈਗੇ ਆ, ਜ਼ਰੂਰ ਆਪਣੇ ਆਪਣੇ ਏਰੀਏ ਦੇ ਵਿੱਚ ਜਿਹੜੇ ਕਾਲਜਸ ਆ ਉੱਥੇ ਤੁਸੀਂ ਇਹ ਪ੍ਰੋਗਰਾਮ ਜੁਆਇਨ ਕਰ ਸਕਦੇ ਆ। ਅਤੇ ਰੀਇੰਬਰਸਮੈਂਟ ਬਹੁਤ ਸਾਰੇ ਪ੍ਰੋਗਰਾਮਾਂ 'ਚ ਡਿਪਾਰਟਮੈਂਟ ਆਫ ਇੰਡਸਟਰੀਅਲ ਰਿਲੇਸ਼ਨਸ ਜੋ ਇਹ ਪ੍ਰੋਗਰਾਮ ਨੂੰ ਕਰ ਰਿਹਾ ਆ ਉਹ ਕਹਿੰਦੇ ਵੀ ਦਿੱਤੀਆਂ ਜਾਣਗੀਆਂ। ਪੀਟਰ ਫਾਇਰ ਸ਼ਾਸ਼ਤਾ ਜਿਹੜੀ ਕਾਉਂਟੀ ਹੈਗੀ ਆ ਉਸ ਦੇ ਵਿੱਚ ਲੱਗੀ ਪਈ ਆ। ਇਸ ਅੱਗ ਦੇ ਕਰਕੇ ਕਹਿੰਦੇ ਆ ਵੀ ਕਈ ਘਰਾਂ ਨੂੰ ਨੁਕਸਾਨ ਪਹੁੰਚ ਚੁੱਕਾ ਆ। 12 ਸਟਰਕਚਰਸ ਕਹਿੰਦੇ ਇਸਨੇ ਹੁਣ ਤੱਕ ਤਬਾਹ ਕਰ ਦਿੱਤੇ ਆ ਅਤੇ ਉੱਥੇ ਇਵੈਕੂਏਸ਼ਨਸ ਦੇ ਆਰਡਰ ਦਿੱਤੇ ਗਏ ਨੇ। ਟਰੇਨ ਜਿਹੜਾ ਰਾਹ ਆ ਉਹ ਕਾਫੀ ਔਖਾ ਆ ਅਤੇ ਫਾਇਰ ਫਾਈਟਰਸ ਨੂੰ ਬਹੁਤ ਮੁਸ਼ਕਿਲਾਂ ਆ ਰਹੀਆਂ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ। ਸੋ ਸ਼ਾਸ਼ਤਾ ਕਾਊਂਟੀ ਫਾਇਰ ਡਿਪਾਰਟਮੈਂਟ ਤੇ ਕੈਲ ਫਾਇਰ ਸ਼ਾਸ਼ਤਾ 20 ਯੂਨਿਟ ਨੇ ਦੱਸਿਆ ਆ ਵੀ 304 ਏਕੜ ਦੇ ਵਿੱਚ ਅਜੇ ਤੱਕ ਇਹ ਪੀਟਰ ਫਾਇਰ ਫੈਲ ਚੁੱਕੀ ਆ। ਇਹ ਵੈਜੀਟੇਸ਼ਨ ਫਾਇਰ ਆ, ਨਰਦਰਨ ਕੈਲੀਫੋਰਨੀਆ ਦੇ ਵਿੱਚ ਲੱਗੀ ਹੋਈ ਆ। 12 ਸਟਰਕਚਰਸ 12 ਬਿਲਡਿੰਗਸ ਜਿਹੜੀਆਂ ਇਸਨੇ ਤਬਾਹ ਕਰ ਦਿੱਤੀਆਂ ਅਤੇ ਹੁਣ ਤੱਕ 35% ਕੰਟੇਨ ਕੀਤੀ ਜਾ ਚੁੱਕੀ ਆ। ਸੋ ਫਾਇਰ ਸੀਜ਼ਨ ਆਲਰੇਡੀ ਜਿਹੜਾ ਉਹ ਚੱਲ ਰਿਹਾ ਹੈਗਾ। 3 ਕਹਿੰਦੇ ਵੀ ਇਹਨਾਂ 12 ਸਟਰਕਚਰਸ ਦੇ ਵਿੱਚੋਂ 3 ਤਾਂ ਘਰ ਸੀਗੇ। ਲੋਕ ਕਹਿ ਰਹੇ ਆ ਵੀ ਐਵਰੀਥਿੰਗਸ ਗੋਨ, ਸਾਰਾ ਕੁਛ ਸੜ ਕੇ ਜਿੱਥੇ ਅੱਗ ਲੱਗੀ ਆ ਵੀ ਉਹ ਤਬਾਹ ਹੋ ਚੁੱਕਾ ਹੈਗਾ ਆ। ਕਹਿੰਦੇ ਨਾ ਘਰ ਬਚਿਆ, ਨਾ ਸ਼ੈੱਡ ਬਚਿਆ ਅਤੇ ਨਾ ਸਾਡੀ ਜਿਹੜੀ ਉਹ ਘਰ ਬਚੀ ਆ। ਇੱਕ ਬਾਰਬਰ ਨਾਂ ਦਾ ਬੰਦਾ ਆ, ਹੈਦਰ ਬਾਰਬਰ ਜਿਹੜੀ ਆ ਉਸ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਟੋਰਟਾਈਜ਼ ਏਕਰਸ ਐਂਡ ਰੈਸਕਿਊ ਸੈਂਚੁਰੀ ਉਸ ਦੇ ਵਿੱਚੋਂ ਵੀ ਇਹ ਅੱਗ ਲੱਗੀ ਆ, ਜਿਸ ਦੇ ਮਾਲਕ ਨੇ ਵੀਡੀਓਜ਼ ਤੇ ਫੋਟੋਜ਼ ਜਿਹੜੀਆਂ ਫੇਸਬੁੱਕ ਦੇ ਉੱਤੇ ਪਾਈਆਂ ਵੀ ਕਿਸ ਤਰੀਕੇ ਦੇ ਨਾਲ ਇਹ ਟੋਰਟਾਈਜ਼ ਜਿਹੜੇ ਕੱਛੂ ਕੰਮੇ ਹੁੰਦੇ ਆ ਉਹਨਾਂ ਦਾ ਵੀ ਰਹਿਣ ਸਹਿਣ ਆ ਜਿਹੜੇ ਉੱਥੇ ਰੱਖੇ ਹੋਏ ਸੀ ਉਹ ਵੀ ਤਬਾਹ ਹੋ ਗਿਆ। ਜੀ, ਅਗਲੀ ਖਬਰ ਟੈਂਪਰੇਚਰ ਦੇ ਸੰਬੰਧ ਦੇ ਵਿੱਚ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਟੈਂਪਰੇਚਰ 107 ਡਿਗਰੀ ਦੇ ਲਾਗੇ ਛਾਗੇ ਆ ਅਤੇ ਪੂਰਾ ਹਫ਼ਤਾ ਹੀ ਕਹਿੰਦੇ ਆਉਣ ਵਾਲੇ ਵੀਕ ਵੀ 100 ਡਿਗਰੀ ਤੋਂ ਉੱਪਰ ਹੀ ਰਹੇਗਾ। EccuWeather.com ਨੇ ਇਹ ਫੋਰਕਾਸਟ ਦੱਸਿਆ ਹੈਗਾ। ਨੈਸ਼ਨਲ ਵੈਦਰ ਸਰਵਿਸ ਜੋ ਕਿ ਜਿਨ੍ਹਾਂ ਦਾ ਆਫਿਸ ਸੈਨਫੋਰਡ ਦੇ ਵਿੱਚ ਵੀ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ ਲੋਕ ਟਰੈਵਲ ਕਰਦੇ ਆ ਖਾਸ ਕਰਕੇ ਹਾਈ ਮਾਊਂਟੇਨ ਏਰੀਆ ਦੇ ਵਿੱਚ ਆਈਸੋਲੇਟਡ ਥੰਡਰ ਸਟੋਰਮ ਪੋਸੀਬਲ ਹੈਗੇ ਆ ਉਹਨਾਂ ਏਰੀਆ ਦੇ ਵਿੱਚ, ਖਾਸ ਕਰਕੇ ਸਿਆਰਾ ਨਵਾਡਾ ਵਾਲਾ ਏਰੀਆ ਆ। ਸੋ ਹੀਟ ਐਗਜ਼ੌਸ਼ਨ ਲਈ ਇਸ ਤੋਂ ਬਚਣ ਦੇ ਲਈ ਤੁਹਾਨੂੰ ਕਹਿੰਦੇ ਵੀ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਆ ਅਤੇ ਕਿਸੇ ਤਰ੍ਹਾਂ ਦਾ ਕੋਈ ਟਾਈਟ ਜਾਂ ਅਨਨੈਸੈਸਰੀ ਕਲੋਥਿੰਗ ਨਹੀਂ ਹੋਣੀ ਚਾਹੀਦੀ ਹੈਗੀ ਤੁਹਾਡੀ। ਕੂਲ ਸ਼ਾਵਰ ਲਓ, ਬਾਥ ਅਤੇ ਹੋਰ ਕੂਲਿੰਗ ਮੇਜਰ ਜਿੱਦਾਂ ਫੈਨ ਆ, ਆਈਸ ਟਾਵਲਸ ਆ, ਇਹਨਾਂ ਨੂੰ ਯੂਜ਼ ਕਰੋ। ਜੇ ਸਾਰਾ ਕੁਛ ਫਿਰ ਵੀ ਫੇਲ ਹੁੰਦਾ 15 ਮਿੰਟ ਦੀ ਕਹਿੰਦੇ ਪਈ ਬ੍ਰੇਕ ਲੈ ਕੇ ਅਤੇ ਅੰਦਰ ਠੰਡ 'ਚ ਬੈਠੋ ਅਤੇ ਫਿਰ ਵੀ ਤੁਸੀਂ ਐਮਰਜੈਂਸੀ ਮੈਡੀਕਲ ਹੈਲਪ ਲੈ ਸਕਦੇ ਹੈਗੇ ਹੋ। ਸੋ ਇਕੱਲਾ ਇਹ ਸੈਂਟਰ ਵੈਲੀ ਨਹੀਂ ਹੈਗਾ, ਉੱਧਰ ਯੂਕੇ ਦੇ ਵਿੱਚ ਵੀ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ। ਯੂਕੇ ਦੇ ਵਿੱਚ ਫਸਟ ਰੈੱਡ ਐਕਸਟ੍ਰੀਮ ਹੀਟ ਵਾਰਨਿੰਗ ਉਹਨਾਂ ਨੇ ਜਾਰੀ ਕੀਤੀ ਆ। 104 ਡਿਗਰੀ ਤੱਕ ਟੈਂਪਰੇਚਰ ਯੂਕੇ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਲੰਡਨ ਆ, ਮੈਨਚੈਸਟਰ ਆ, ਯਾਰਕ ਆ, ਉੱਥੇ ਪਹੁੰਚਣ ਜਾ ਰਿਹਾ ਹੈਗਾ। ਸੋ ਉਹਨਾਂ ਨੇ ਵੀ ਸੇਮ ਹਦਾਇਤਾਂ ਜੋ ਆਪਣੇ ਬਸ਼ਿੰਦੇ ਲੋਕ ਆ ਉਹਨਾਂ ਨੂੰ ਦਿੱਤੀਆਂ ਹੈਗੀਆਂ ਯੂਕੇ ਦੀ ਸਰਕਾਰ ਨੇ। ਜੀ, ਜੀ। ਇੱਕ ਹਰਜੋਤ ਸਿੰਘ ਜੀ ਸਟੱਡੀ ਹੋਈ ਆ ਜਿਸ ਦੇ ਵਿੱਚ ਕਹਿੰਦੇ ਵੀ ਕੁਛ ਸ਼ਹਿਰਾਂ ਦੇ ਨਾਂ ਆਏ ਆ ਕੈਲੀਫੋਰਨੀਆ 'ਚ ਜਿਹੜੇ ਪੈਡੈਸਟਰੀਅਨਸ ਦੇ ਲਈ ਸਭ ਤੋਂ ਘਾਤਕ ਡੈਡਲੀਐਸਟ ਜਿਹੜੇ ਆ ਉਹ ਪਾਏ ਗਏ ਨੇ। ਸੋ ਕਹਿੰਦੇ ਵੀ ਸਭ ਤੋਂ
ਕੈਲੀਫੋਰਨੀਆ ਦੇ ਵਿੱਚ ਪੈਡੈਸਟਰੀਅਨਸ ਲਈ, ਤੁਰਨ ਵਾਲੇ ਲੋਕਾਂ ਦੇ ਲਈ ਰਿਵਰਸਾਈਡ, ਸੈਨ ਬਰਨਰਡੀਨੋ ਤੇ ਓਨਟਾਰੀਓ ਘਾਤਕ ਨਿਕਲੇ ਆ। 1 ਲੱਖ ਬੰਦਿਆਂ ਦੇ ਪਿੱਛੇ 3 ਐਵਰੇਜ ਜਿਹੜੀਆਂ ਮੌਤਾਂ ਆ ਉਹ ਹੋ ਰਹੀਆਂ। ਫਿਰ ਸੈਕਰਾਮੈਂਟੋ, ਰੋਜ਼ਵਿਲ, ਫੋਲਸਮ ਇਲਾਕਾ ਆਉਂਦਾ ਜਿੱਥੇ 2.5 ਮੌਤਾਂ 1 ਲੱਖ ਬੰਦੇ ਦੇ ਪਿੱਛੇ ਹੁੰਦੀਆਂ ਆ। ਇਸੇ ਤਰੀਕੇ ਨਾਲ ਸੈਂਡੀਏਗੋ, ਚੂਲਾ ਵਿਸਟਾ, ਕਾਰਲਸਬੈਡ ਇੱਥੇ ਵੀ 2.45 ਮੌਤਾਂ ਜਿਹੜੀਆਂ 1 ਲੱਖ ਬੰਦਿਆਂ ਦੇ ਪਿੱਛੇ। ਐਲਏ ਜਿਹੜਾ ਆ ਉਹ ਚੌਥੇ ਨੰਬਰ ਦੇ ਉੱਤੇ ਰਿਹਾ। ਐਲਏ, ਲੌਂਗ ਵਿਚ, ਐਨਾਹਾਈਮ 2.4 ਦੇ ਉੱਤੇ, ਤੇ ਫਿਰ ਸੈਨੋਜ਼ੇ, ਸਨੀਵੇਲ, ਸੈਂਟਾ ਕਲਾਰਾ 1.84 ਜਿਹੜੀਆਂ ਮੌਤਾਂ ਆਈਆਂ। ਓਵਰਆਲ ਜੇ ਮੁਲਕ ਭਰ ਦੇ ਵਿੱਚ ਜੇ ਉਹ ਦੇਖਿਆ ਜਾਵੇ ਤਾਂ ਟੌਪ 50 ਡੈਡਲੀਐਸਟ ਸਿਟੀਜ਼ ਦੇ ਵਿੱਚ ਇਹ 5 ਸ਼ਹਿਰ ਆਏ ਆ। 56ਵੇਂ ਨੰਬਰ ਦੇ ਉੱਤੇ ਉੱਦਾਂ ਸੈਨ ਫਰਾਂਸਿਸਕੋ, ਓਕਲੈਂਡ, ਬਰਕਲੀ ਜਿਹੜਾ ਉਹ ਆਇਆ ਹੈਗਾ। ਸੋ ਬੜਾ ਅਨਈਵਨ ਜਿਹਾ ਉੱਦਾਂ ਇਹ ਨੰਬਰ ਹੁੰਦਾ ਆ। ਪਰ ਆਪਾਂ ਦੇਖਿਆ ਵੀ ਪਿਛਲੇ ਕੁਛ ਸਾਲਾਂ ਦੇ ਵਿੱਚ ਪੈਡੈਸਟਰੀਅਨ ਦੀਆਂ ਮੌਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋਇਆ ਹੈਗਾ ਆ। 2020 ਤੋਂ ਬਾਅਦ ਦੇ ਵਿੱਚ ਕਹਿੰਦੇ ਨਵੇਂ ਰਿਕਾਰਡ ਜਿਹੜੇ ਆ ਉਹ ਟੁੱਟੇ ਨੇ। 6500 ਮੌਤਾਂ 2020 ਦੇ ਵਿੱਚ ਹੋਈਆਂ, ਜਿਹੜੀਆਂ ਕਿ ਇੱਕ ਦਿਨ 'ਚ 18 ਜਿਹੜੀਆਂ ਉਹ ਬਣ ਜਾਂਦੀਆਂ ਆ। ਇਹ ਜਦੋਂ ਡਾਟਾ ਰਿਲੀਜ਼ ਕੀਤਾ ਗਿਆ ਤੇ ਐਨੂਅਲ ਡੈਥਸ 2021 'ਚ, ਪਿਛਲੇ ਸਾਲ 'ਚ 7200 ਜਿਹੜੀਆਂ ਉਹ ਪਹੁੰਚ ਗਈਆਂ। ਸੋ ਉਸ ਤੋਂ ਵੀ ਵੱਧ। ਸੋ ਗਵਰਨਰਸ ਹਾਈਵੇ ਸੇਫਟੀ ਐਸੋਸੀਏਸ਼ਨ ਦੇ ਦੁਆਰਾ ਇਹ ਪ੍ਰੋਜੈਕਸ਼ਨ ਜਿਹੜੀਆਂ ਆ ਰਹੀਆਂ ਆ, ਜੋ ਕਿ ਕਾਫੀ ਘਾਤਕ ਜਿਹੜਾ ਹਰਜੋਤ ਸਿੰਘ ਜੀ ਬਣਦਾ ਹੈਗਾ ਆ। ਸੋ ਇੱਥੇ ਜਿਹੜੇ ਵੀ ਲੋਕ ਚੱਲਦੇ ਨੇ ਉਹ ਖੁਦ ਤਾਂ ਧਿਆਨ ਰੱਖਣ ਹੀ ਰੱਖਣ। ਇੱਥੋਂ ਇਹ ਵੀ ਪਤਾ ਲੱਗਦਾ ਵੀ ਬੜੇ ਅਣਜਾਣ ਤੇ ਡਰਾਈਵਰ ਜਿਹੜੇ ਇਸ ਟਾਈਮ ਸੜਕਾਂ ਦੇ ਉੱਤੇ ਹੈਗੇ ਆ, ਜੋ ਕਿ ਸੇਫਟੀ ਦਾ, ਬੇਸਿਕ ਸੇਫਟੀ ਦਾ ਵੀ ਧਿਆਨ ਨਹੀਂ ਰੱਖ ਰਹੇ ਹੈਗੇ। ਸੋ ਜ਼ਿਆਦਾ ਉਹ ਸਤਰਕ ਰਹਿਣ ਦੀ ਹੁਣ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਸੈਕਰਾਮੈਂਟੋ ਕਾਉਂਟੀ ਦੇ ਵਿੱਚ ਮੌਂਕੀ ਪੌਕਸ ਦੇ 4 ਕੇਸ ਹੋਰ ਨਵੇਂ ਲੱਭੇ ਹੈਗੇ ਆ। ਸੋ ਇਹ 4 ਦੇ ਨਾਲ ਟੋਟਲ ਸੈਕਰਾਮੈਂਟੋ ਦੇ ਵਿੱਚ 14 ਕੇਸ ਮੌਂਕੀ ਪੌਕਸ ਦੇ ਹੋ ਗਏ ਹੈਗੇ ਆ। ਕਹਿੰਦੇ ਵੀ ਇਹਦੇ ਵੈਕਸੀਨੇਸ਼ਨ ਅਵੇਲੇਬਲ ਹੈਗੇ ਆ। ਟੋਲੈਰੀ ਦੇ ਵਿੱਚ ਵੀ ਇੱਕ ਕੇਸ ਮੌਂਕੀ ਪੌਕਸ ਦਾ ਲੱਭਿਆ ਗਿਆ ਸੀ। ਸੈਂਟਰ ਫਾਰ ਡਿਸੀਜ਼ ਤੇ ਪ੍ਰੀਵੈਂਸ਼ਨ ਦੇ ਆਫੀਸ਼ੀਅਲਸ ਨੇ ਦੱਸਿਆ ਵੀ ਮੋਸਟਲੀ ਇਹ ਜੋ ਕੇਸਿਸ ਆ ਗੇ ਤੇ ਜੋ ਬਾਈਸੈਕਸ਼ੂਅਲ ਮੈਨ ਆ ਉਹਨਾਂ ਦੇ ਵਿੱਚ ਪਾਏ ਗਏ ਹੈਗੇ ਆ। ਜੀ, ਸਮਾਂ ਵੀ ਆਪਣਾ ਸਮਾਪਤੀ ਦੇ ਵੱਲ ਆ ਤੇ ਜਾਣ ਤੋਂ ਪਹਿਲਾਂ ਇਹ ਦੱਸਦੇ ਜਾਈਏ, ਸਿਰਫ ਹੁਣ ਕੱਲ੍ਹ ਦਾ ਦਿਨ ਆਰਟ ਐਗਜ਼ੀਬਿਸ਼ਨ ਦਾ ਰਹਿ ਗਿਆ ਹੈਗਾ ਆ। ਸੋ ਸ਼ਨਿਚਰਵਾਰ ਦਾ ਦਿਨ 16 ਤਰੀਕ 16 ਜੁਲਾਈ ਦਾ ਆਰਟ ਐਗਜ਼ੀਬਿਸ਼ਨ ਦਾ ਬਚਿਆ ਆ, ਜਿਸ ਦੇ ਵਿੱਚ ਤੁਸੀਂ ਸਵੇਰੇ 9 ਵਜੇ ਤੋਂ ਸ਼ਾਮੀ 7 ਵਜੇ ਤੱਕ ਇਸ ਆਰਟ ਐਗਜ਼ੀਬਿਸ਼ਨ ਦਾ ਆਨੰਦ ਮਾਣ ਸਕਦੇ ਹਾਂ। 18ਵੀਂ ਸਦੀ ਦੇ ਸਿੱਖ ਇਤਿਹਾਸ ਦੇ ਬਾਰੇ ਇਸ ਦੇ ਵਿੱਚ ਬਖੂਬੀ ਉਸ ਘਟਨਾਵਾਂ ਨੂੰ, ਸਿੱਖ ਇਤਿਹਾਸ ਦੀਆਂ 18ਵੀਂ ਸਦੀ ਦੀਆਂ, ਉਹਨਾਂ ਦਾ ਚਿਤਰਨ ਕੀਤਾ ਗਿਆ ਆ। ਪਰਮ ਸਿੰਘ ਆਰਟਿਸਟ ਜਿਹੜੇ ਕਿ ਕੈਲਗਰੀ ਤੋਂ ਆ, ਉਹਨਾਂ ਦੇ ਦੁਆਰਾ। ਇਸ ਦੇ ਨਾਲ ਨਾਲ ਪੰਜਾਬ ਦੇ ਪਿੰਡਾਂ ਦੇ ਸੱਭਿਆਚਾਰ ਦੀਆਂ ਰੋਜ਼ਮਰਾ ਦੀਆਂ ਚੀਜ਼ਾਂ ਦਾ ਵੀ ਇਸ ਦੇ ਵਿੱਚ ਚਿਤਰਨ ਆ, ਉਹ ਵੀ ਪੇਂਟਿੰਗਸ ਤੁਸੀਂ ਇੱਥੇ ਦੇਖ ਸਕਦੇ ਆ। ਸੋ ਐਡਰੈਸ ਹੈਗਾ ਆ 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ ਦੇ ਉੱਤੇ ਆ ਕੇ ਤੁਸੀਂ ਸਵੇਰੇ 9 ਤੋਂ ਸ਼ਾਮ ਦੇ 7 ਵਜੇ ਤੱਕ ਇਸ ਆਰਟ ਐਗਜ਼ੀਬਿਸ਼ਨ ਦਾ ਆਨੰਦ ਮਾਣ ਸਕਦੇ ਆ। ਤੇ ਬੱਚਿਆਂ ਦੇ ਜਿਹੜੇ ਕੈਂਪ ਆ ਉਹ ਬਖੂਬੀ ਜਿਹੜੇ ਸਫਲਤਾਪੂਰਵਕ ਅੱਜ ਸੰਪੂਰਨ ਹੋਏ ਆ। ਉਹ ਪੂਰੇ ਹੋਏ ਆ 5 ਦਿਨਾਂ ਜਿਹੜੇ ਕੈਂਪ ਸੀਗੇ, ਇੱਕ 12 ਸਾਲ ਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਦਾ, ਤੇ ਇੱਕ 12 ਸਾਲ ਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਦਾ ਜਿਹੜੇ ਆ ਉਹ 2 ਕੈਂਪ ਜਿਹੜੇ ਉਹ ਚੱਲੇ। ਤੇ ਉਹ ਉਸ ਦੇ ਵਿੱਚ ਤਕਰੀਬਨ 40 ਬੱਚਿਆਂ ਨੇ ਭਾਗ ਲਿਆ ਆ। ਸੋ ਉਮੀਦ ਆ ਵੀ ਆਪਾਂ ਵੀ ਚਲੋ ਅਗਲੇ ਸਾਲ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਹੋਵੇ ਗੁਰੂ ਬਖਸ਼ਿਸ਼ ਦੇ ਨਾਲ। ਤੇ ਫਿਰ ਤੁਸੀਂ ਜ਼ਰੂਰ, ਜਿਹੜੇ ਬੱਚੇ ਇਸ ਵਾਰ ਰਹਿ ਗਏ ਆ, ਉਹ ਜ਼ਰੂਰ ਇਸ ਦੇ ਵਿੱਚ ਵੀ ਹਿੱਸਾ ਲੈਣ। ਤੇ ਬਾਕੀ ਜਿਹੜੇ ਆਰਟ ਐਗਜ਼ੀਬਿਸ਼ਨ ਦੇਖਣੋਂ ਰਹਿ ਗਏ ਆ, ਅੱਜ ਵੀ ਬਹੁਤ ਸਾਰੇ ਲੋਕ ਦੂਰੋਂ ਨੇੜਿਓਂ ਉਹਨਾਂ ਨੇ ਆ ਕੇ ਆਰਟ ਐਗਜ਼ੀਬਿਸ਼ਨ ਦਾ ਆਨੰਦ ਮਾਣਿਆ ਆ। ਤੇ ਕੱਲ੍ਹ ਲਾਸਟ ਡੇ ਹੋਵੇਗਾ, ਤੇ ਕੱਲ੍ਹ ਨੂੰ ਆ ਕੇ ਤੁਸੀਂ ਜ਼ਰੂਰ ਆਰਟ ਐਗਜ਼ੀਬਿਸ਼ਨ ਨੂੰ ਦੇਖਿਓ ਜੀ। ਜੇ ਕਿਸੇ ਨੇ ਪੇਂਟਿੰਗਸ ਉਹਨਾਂ ਦੀਆਂ ਖਰੀਦਣੀਆਂ ਆ ਤੇ ਉਹ ਖਰੀਦ ਵੀ ਸਕਦੇ ਆ। ਪਰਮ ਸਿੰਘ ਖੁਦ ਵੀ ਇੱਥੇ ਆਏ ਹੋਏ ਹੈਗੇ ਕਿਉਂਕਿ ਉਹਨਾਂ ਨੇ ਕੈਂਪ ਲਾਇਆ ਸੀ। ਸੋ ਜ਼ਰੂਰ ਪਰਿਵਾਰਾਂ ਸਮੇਤ ਜਿਹੜੇ ਨਹੀਂ ਆ ਸਕੇ ਕੱਲ੍ਹ ਨੂੰ ਜ਼ਰੂਰ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਓਪਨ ਹੋਊਗਾ, 7 ਵਜੇ ਤਾਈਂ। ਤੇ ਜ਼ਰੂਰ ਆਇਓ। ਤੇ ਕੱਲ੍ਹ ਦਾ ਜੋ ਲਾਸਟ ਡੇ ਹੈਗਾ ਆ
ਜੀ ਜੀ ਤੇ ਸਟਾਕਸ ਦੀ ਵੀ ਜੇ ਮਾਰਕੀਟ ਦੀ ਇਕਨੋਮੀ ਦੀ ਵੀ ਗੱਲ ਕਰਦੇ ਜਾਈਏ, ਅੱਜ ਸਟਾਕਸ ਨੇ ਬਾਉਂਸ ਬੈਕ ਕੀਤਾ। ਕਈ ਦਿਨਾਂ ਦਾ ਜਿਹੜਾ ਘਾਟਾ ਆ ਉਹ ਕਈ ਵਾਰੀ ਇੱਕੋ ਦਿਨ 'ਚ ਹੀ ਇਹ ਪੂਰਾ ਕਰ ਜਾਂਦੀ ਆ। ਸੋ ਡਾਓ ਜੋਨ ਅੱਜ 600 ਤੇ 58 ਪੁਆਇੰਟਾਂ ਦਾ ਜੰਪ ਮਾਰਿਆ, ਛਾਲ ਮਾਰੀ ਆ, 31,288 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ ਵੀ 72 ਪੁਆਇੰਟ ਵਧੇ, 3863 ਦੇ ਉੱਤੇ ਬੰਦ ਹੋਇਆ। ਨੈਸਡੈਕ 201 ਪੁਆਇੰਟ ਵੱਧ ਕੇ 11,452 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1706 ਪ੍ਰਤੀ ਆਉਂਸ ਰਿਹਾ ਤੇ ਕੱਚੇ ਤੇਲ ਦੀ ਕੀਮਤ $97 ਪ੍ਰਤੀ ਬੈਰਲ ਦੇ ਉੱਤੇ ਚੱਲ ਰਹੀ ਆ। 10 ਈਅਰ ਯੀਲਡ 2.91% ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 20,000 ਤੇ 701 ਯੂਐਸ ਡਾਲਰ ਦੇ ਬਰਾਬਰ ਤੇ ਇਥੀਰੀਅਮ $1,214 ਦੇ ਬਰਾਬਰ ਚੱਲ ਰਿਹਾ ਆ। ਜੀ ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 79 ਰੁਪਏ ਤੇ 88 ਪੈਸੇ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 30 ਸੈਂਟ ਦੇ ਬਰਾਬਰ ਰਹੀ ਆ। ਇਕੋਨਮੀ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਪਈ ਮਿਕਸਡ ਰਿਐਕਸ਼ਨ ਆ ਰਿਹਾ ਹੈਗਾ। ਅਮਰੀਕਨਸ ਕਾਫੀ ਕਨਫਿਊਜ਼ ਆ ਇਸ ਟਾਈਮ ਦੇ ਉੱਤੇ। ਜੀ ਸੋ ਥੋੜੀ ਥੋੜੀ ਘਟ ਰਹੀ ਹੈਗੀ ਆ ਗੈਸ ਸੋ ਅੱਗੇ ਦੇ ਨਾਲੋਂ ਜਿਹੜੀਆਂ ਗੈਸ ਪ੍ਰਾਈਸਿਸ ਆ ਉਹ ਘਟੀਆਂ ਹੈਗੀਆਂ, 2-3 ਵੀਕ ਹੋ ਗਏ ਘਟ ਰਹੀਆਂ ਆ, ਪਰ ਅਜੇ ਵੀ ਬਹੁਤ ਜ਼ਿਆਦਾ ਆ। ਜੇ ਆਪਾਂ ਸਾਲ ਪਹਿਲੋਂ ਦੀ ਜਿਹੜੀ ਉਹ ਗੱਲ ਕਰਦੇ ਜਾਈਏ ਤਾਂ ਗੈਸ ਜਿਹੜੀ ਆ ਗੱਡੀ ਦੇ ਨਾਲ ਨਾਲ ਲੋਕਾਂ ਦੇ ਬਟੂਏ ਦਾ ਵੀ ਧੂੰਆਂ ਨਿਕਲਿਆ ਹੀ ਪਿਆ ਆ। ਸੋ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।